ਇਕੱਠੇ ਕਰਕੇ ਨਾ ਬੰਦੇ ਜਿਹੜੇ ਵੱਡੇ ਸਨ। ਵੱਡੇ ਟੁੱਕੇ ਸਨ ਤੇ ਉਤੋਂ ਦੀ ਟਰੈਕਟਰ ਵੇਚ ਕੇ ਮਿੱਟੀ ਫੇਰ ਛੜੀ ਤੇ ਉੱਥੇ ਹੁਣ ਬਣ ਗਏ ਨੇ ਘਰ। ਅੱਛਾ, ਇਕੱਠੀ ਕਬਰ ਬਣਾ ਛੜੀ ਮਤਲਬ ਕੋਈ ਵੱਡੀ। ਇਹ ਆਪ ਨਹੀਂ ਨੱਪਣ ਜੋਗਾ ਕੰਮ ਰਿਹਾ। ਓਏ ਹੋਏ ਹੋਏ, ਇੰਨੀ ਖੜਕਾ ਸੀ। अस्सलाम वालेकुम दोस्तों, मैं औरंगजेब बेग एक नवी वीडियो नवी कहानी ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਇੱਕ ਐਸੇ ਰੇਲਵੇ ਸਟੇਸ਼ਨ ਤੇ ਖੜਾ ਹਾਂ ਕਿ ਜਿਹੜਾ ਦੁਖੀ ਯਾਦਾਂ ਨਾਲ ਭਰਿਆ ਹੈ। 1947 ਦੀਆਂ ਜਿਹੜੀਆਂ ਦੁਖੀ ਯਾਦਾਂ ਨੇ ਉਹਦੀਆਂ ਇਸ ਸਟੇਸ਼ਨ ਨਾਲ ਬਹੁਤ ਯਾਦਾਂ ਨੇ। ਲਾਹੌਰ ਤੋਂ ਬਾਅਦ ਇਹ ਉਹ ਵਾਹਦ ਸਟੇਸ਼ਨ ਹੈ ਜਿੱਥੇ ਸਭ ਤੋਂ ਜ਼ਿਆਦਾ ਜਿਹੜੇ ਮਹਾਜਰ ਸਨ ਮੁਸਲਮਾਨ ਇੰਡੀਆ ਤੋਂ ਇੱਥੇ ਪਾਕਿਸਤਾਨ 'ਚ ਆਏ 1947 ਨੂੰ ਤੇ ਜ਼ਖਮੀ ਸਨ ਤੇ ਜਾਂ ਉਹਨਾਂ ਦੀਆਂ ਲਾਸ਼ਾਂ ਸਨ। ਇੱਥੋਂ ਜਿਹੜੇ ਹਿੰਦੂ ਸਿੱਖ ਗਏ ਸਨ ਪਾਕਿਸਤਾਨ ਵਾਲੀ ਸਾਈਡ ਤੋਂ ਇੰਡੀਆ, ਉਹ ਵੀ ਐਸੇ ਸਟੇਸ਼ਨ ਦੇ ਰਸਤੇ ਬਰਾਸਤਾ ਡੇਰਾ ਬਾਬਾ ਨਾਨਕ ਇੰਡੀਆ ਗਏ। ਉਹਨਾਂ ਦੇ ਵਿੱਚ ਵੀ ਫੱਟਰ ਸਨ ਤੇ ਜਾਂ ਉਹਨਾਂ ਦੀਆਂ ਲਾਸ਼ਾਂ ਸਨ। ਇਹ ਉਹ ਸਟੇਸ਼ਨ ਨੇ ਅੱਜ ਵੀ ਮੌਜੂਦ ਹੈ। ਗੋ ਕਿ ਇਹ ਸਟੇਸ਼ਨ ਹੁਣ ਬੰਦ ਹੋ ਚੁੱਕਿਆ। ਇੱਥੇ ਕੋਈ ਟ੍ਰੇਨ ਨਹੀਂ ਚੱਲਦੀ ਕੋਈ 20-25 ਸਾਲ ਤੋਂ। ਔਰ ਇਹ ਸਟੇਸ਼ਨ ਦੀ ਇਮਾਰਤ ਵੀ ਭੂਤ ਬੰਗਲਾ ਬਣ ਚੁੱਕੀ ਹੈ। ਇਹ ਸਟੇਸ਼ਨ ਦੇ ਅੰਦਰ ਵੀ ਤੁਹਾਨੂੰ ਦਿਖਾ ਲੈਂਦੇ ਆ। ਇੱਥੇ ਕਿਹਾ ਜਾਂਦਾ ਹੈ ਕਿ ਅੱਜ ਵੀ ਕਦੀ ਕਦੀ ਰਾਤ ਨੂੰ ਬੜੀਆਂ ਅਜੀਬੋ ਗਰੀਬ ਜੀਆਂ ਆਵਾਜ਼ਾਂ ਆਉਂਦੀਆਂ ਨੇ ਔਰ ਰਾਤ ਨੂੰ ਇੱਥੇ ਇਹਨਾਂ ਬਿਲਡਿੰਗ ਦੇ ਵਿੱਚ ਕੋਈ ਨਹੀਂ ਆਉਂਦਾ। ਗੋ ਕਿ ਬਿਲਕੁਲ ਨਾਲ ਪਿੰਡ ਹੈਗਾ ਅਲੀਆਬਾਦ। ਪਿੰਡ ਅਲੀਆਬਾਦ ਦੇ ਸਟੇਸ਼ਨ ਜੱਸੜ ਕਹਿਲਾਂਦਾ। ਤੇ ਇਹ ਸਟੇਸ਼ਨ ਦੀਆਂ ਹਿਸਟਰੀ ਵੀ ਤੁਹਾਨੂੰ ਦੱਸਦੇ ਆ, ਇਹਦੀਆਂ ਤਲਖ ਯਾਦਾਂ ਵੀ ਤੁਹਾਨੂੰ ਦੱਸਦੇ ਆ ਔਰ ਇਹ ਵਿਖਾਲਦੇ ਆ ਕਿ ਇਹ ਸਟੇਸ਼ਨ ਅੱਜ ਕਿਸ ਹਾਲ ਦੇ ਵਿੱਚ ਔਰ ਇਹ ਕਿੱਥੇ ਵਾਕਿਆ ਹੈ। ਅੱਛਾ ਦੋਸਤੋ, ਇਹ ਹੈਗਾ ਇਹਦਾ ਪਲੇਟਫਾਰਮ। ਠੀਕ ਹੈ, ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਦਾ ਮਹੱਲੇ ਵਕੂ ਦੱਸ ਦਿਆਂ। ਇਹ ਜੱਸੜ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਹੈ ਔਰ ਇਹਦੇ ਤੇ ਦੋ ਟਰੈਕਸ ਹਨ, ਇੱਕ ਲੂਪ ਲਾਈਨ ਔਰ ਇੱਕ ਮੇਨ ਲਾਈਨ। ਇਹ ਦੋ ਲਾਈਨਾਂ ਅੱਜ ਵੀ ਮੌਜੂਦ ਹੈਗੀਆਂ ਨੇ। ਤੇ ਇਹ ਸਾਈਡ ਨੂੰ ਅੱਗੇ ਜਾ ਕੇ ਨਾ ਇਹ ਜਿੱਥੇ ਕੰਮ ਕਰ ਦਰਖਤ ਨਜ਼ਰ ਆ ਰਿਹਾ ਹੈ, ਇੱਥੇ ਨਾਲਾ ਬਸੰਤਰ ਹੈ ਔਰ ਇੱਥੋਂ ਦੋ ਲਾਈਨਾਂ ਹੋ ਜਾਂਦੀਆਂ ਸਨ। ਇੱਕ ਸਿੱਧੀ ਨਾਰੋਵਾਲ ਨੂੰ ਚਲੀ ਸ਼ਕਰਗੜ੍ਹ ਨੂੰ ਚਲੀ ਜਾਂਦੀ ਸੀ ਚੱਕ ਕਮਰੂ ਨੂੰ, ਔਰ ਇੱਕ ਇੱਥੋਂ ਇਸ ਸਾਈਡ ਨੂੰ ਚਲੀ ਜਾਂਦੀ ਸੀ ਇੰਡੀਆ। ਤੇ ਇਹ ਦਰਖਤਾਂ ਦੇ ਬੈਕ ਸਾਈਡ 'ਤੇ ਰਾਵੀ ਔਰ ਰਾਵੀ ਤੋਂ ਪਰਾਂ ਇੰਡੀਆ। ਲਿਹਾਜ਼ਾ ਇੱਥੇ ਜਦੋਂ ਟ੍ਰੇਨ ਆਉਂਦੀ ਹੁੰਦੀ ਸੀ 1947 ਤੋਂ ਪਹਿਲੇ, ਤੇ ਫਿਰ ਇੱਥੇ ਜਨਾਬ ਇਹ ਜੱਸੜ ਜੰਕਸ਼ਨ ਸੀ। ਇੱਥੋਂ ਫਿਰ ਲੋਕੀ ਟਿਕਟਾਂ ਲੈ ਕੇ ਨਾ ਤੇ ਜਾਂ ਤੇ ਫਿਰ ਉਹ ਇੰਡੀਆ ਦੀਆਂ ਟਿਕਟਾਂ ਲੈਂਦੇ ਹੁੰਦੇ ਸਨ ਜਾਂ ਫਿਰ ਉਹ ਸ਼ਕਰਗੜ੍ਹ ਦੀਆਂ ਜਾਂ ਫਿਰ ਬੈਕ ਸਾਈਡ 'ਤੇ ਨਾਰੋਵਾਲ ਨੂੰ। ਠੀਕ ਹੈ ਜੀ, ਇਹ ਉਹ ਤਾਰੀਖੀ ਰੇਲਵੇ ਸਟੇਸ਼ਨ ਤੇ ਉਹਦੀ ਇਹ ਇਮਾਰਤ ਮੇਨ ਇਮਾਰਤ ਹੈ। ਇਹ ਮੁਸਾਫਰਖਾਨਾ ਹੈ ਔਰ ਇੱਥੇ ਲੱਗਾ ਹੁੰਦਾ ਸੀ ਸਿਗਨਲ ਡਾਊਨ ਕਰਨ ਵਾਲਾ ਲੀਵਰ ਲੱਗਾ ਹੁੰਦਾ ਸੀ। ਦੋ ਲੀਵਰ ਲੱਗੇ ਹੁੰਦੇ ਸਨ। ਜਦਕਿ ਇਹ ਇੱਕ ਪੁਰਾਣਾ ਡੱਬਾ ਹੈ। ਇਹ ਐਜ਼ ਅ ਸਟੋਰੇਜ ਯਾਨੀ ਗੋਦਾਮ ਟਾਈਪ ਇਹ ਹਰ ਸਟੇਸ਼ਨ 'ਤੇ ਉਦੋਂ ਰੱਖਿਆ ਗਿਆ ਸੀ, ਅੰਗਰੇਜ਼ ਨੇ ਰੱਖਿਆ ਸੀ। ਔਰ ਇਸ ਸਾਈਡ 'ਤੇ ਨਾਰੋਵਾਲ ਹੈ। ਚਲੋ ਹੁਣ ਤੁਹਾਨੂੰ ਇਹ ਥੋੜ੍ਹਾ ਜਿਹਾ ਬਿਲਡਿੰਗ ਦਿਖਾ ਲੈਂਦੇ ਹਾਂ ਜੱਸੜ ਰੇਲਵੇ ਸਟੇਸ਼ਨ ਦੀ, ਜਿਹੜੀ ਕਿ ਇਸ ਵੇਲੇ ਹੁਣ ਇੱਥੇ ਟ੍ਰੇਨ ਨਹੀਂ ਕੋਈ ਖੜੀ ਹੁੰਦੀ ਆ। ਉੱਤੇ ਲਿਖਿਆ ਅੱਜ ਵੀ ਇਹ ਦੇਖੋ ਜੱਸੜ, ਇਹ ਉਰਦੂ 'ਚ ਲਿਖਿਆ। ਠੀਕ ਹੈ ਜੀ, ਤੇ ਇਹ ਇਹਦੇ ਵਿੱਚ ਇੰਗਲਿਸ਼ 'ਚ ਲਿਖਿਆ ਤੇ ਇੱਥੇ ਲਿਖਿਆ ਹੁੰਦਾ ਸੀ ਹਿੰਦੀ ਦੇ ਵਿੱਚ ਇਹ ਇੱਥੇ। ਠੀਕ ਹੈ ਜੀ, ਤਿੰਨਾਂ ਜ਼ੁਬਾਨਾਂ ਦੇ ਜਿੱਥੇ ਲਿਖਿਆ ਹੁੰਦਾ ਸੀ। ਹੁਣ ਇਹ ਬਿਲਕੁਲ ਜਿਹੜਾ ਨਾ ਇੱਕ ਭੂਤ ਬੰਗਲਾ ਬਣ ਚੁੱਕਿਆ ਕਿਉਂਕਿ ਇੱਥੇ ਟ੍ਰੇਨ ਨਹੀਂ ਖੜੀ ਹੁੰਦੀ। ਇਹ ਜਨਾਬ ਆ ਗਏ ਅਸੀਂ, ਇਹਦਾ ਜਿਹੜਾ ਮੇਨ ਬਰਾਮਦ ਹੈ। ਇੱਕ ਇਹ ਦਫ਼ਤਰ ਹੈ ਛੋਟਾ ਜਿਹਾ। ਠੀਕ ਹੈ ਜੀ, ਇਹ ਵੀ ਬਿਲਕੁਲ ਬਰਬਾਦ ਪਿਆ। ਔਰ ਦੂਸਰਾ ਇਹ ਸਟੇਸ਼ਨ ਮਾਸਟਰ ਕਮਰਾ, ਇੱਥੇ ਖਿੜਕੀਆਂ ਹੁੰਦੀਆਂ ਸਨ ਲੱਕੜ ਦੀਆਂ, ਉਹ ख़त्म ਹੋ ਚੁੱਕੀਆਂ ਨੇ, ਦਰਵਾਜ਼ਾ ਵੀ ਨਹੀਂ। ਔਰ ਇੱਕ ਇੱਥੇ ਖਿੜਕੀ ਹੁੰਦੀ ਸੀ, ਉਹ ਵੀ ਹੁਣ ਖਿੜਕੀ ਨਹੀਂ ਹੈਗੀ। ਤੇ ਇਹ ਜਨਾਬ ਸਟੇਸ਼ਨ ਦੇ ਅਸੀਂ ਅੰਦਰ ਆ ਗਏ। ਟਿਕਟ ਘਰ, ਮੁਸਾਫਰਾਂ ਦੀਆਂ ਯਾਦਾਂ ਇੱਥੋਂ ਜਨਾਬ ਮੁਸਾਫਰ ਟਿਕਟ ਲੈਂਦੇ ਹੁੰਦੇ ਸਨ। ਠੀਕ ਹੈ ਨਾ ਦੋਸਤੋ, ਇਹ ਦੇਖੋ ਇੱਥੇ ਤਿਜੋਰੀ ਹੁੰਦੀ ਸੀ ਸਿਰ ਜ਼ਮੀਨ, ਉਹਦੇ ਲੋਹਾ ਦਾ ਉੱਤੇ ਢੱਕਣ ਹੁੰਦਾ ਸੀ, ਉਹ ख़त्म ਹੋ ਗਿਆ। ਅੱਗ ਜਲਾਉਣ ਵਾਸਤੇ ਇਹ ਜਿਹੜਾ ਜਨਾਬ ਆਤਿਸ਼ਦਾਨ। ਔਰ ਇਹ ਖਿੜਕੀ ਜਿਹੜੀ ਬੈਕ ਸਾਈਡ ਨੂੰ ਖੋਲ੍ਹਦੀ ਸੀ ਸਟੇਸ਼ਨ ਦੇ। ਤੇ ਇਹ ਪਿੰਡ ਅਲੀਆਬਾਦ, ਅਲੀਆਬਾਦ ਪਿੰਡ ਹੈਗਾ। ਉਸ ਤੋਂ ਬਾਅਦ ਜਨਾਬ ਮੈਂ ਵੀਡੀਓ ਦੇਖ ਰਿਹਾ ਸਾਂ ਕੁਝ ਬਜ਼ੁਰਗਾਂ ਦੀਆਂ, ਤੇ ਉਹਨਾਂ ਨੇ ਕਿਹਾ ਸੀ ਕਿ ਜੀ ਜੱਸੜ ਥਾਣੀ ਟ੍ਰੇਨਾਂ ਜਿਹੜੀਆਂ ਨੇ ਉਹ ਜਾਂਦੀਆਂ ਹੁੰਦੀਆਂ ਸਨ ਇੰਡੀਆ। ਤੇ ਜਦੋਂ ਫਿਰ 1947 ਦੀ ਵੰਡ ਹੋ ਗਈ ਤੇ ਇੱਥੋਂ ਦੇ ਜਿਹੜੇ ਮੁਸਲਮਾਨ ਸਨ ਉਹ ਪਾਕਿਸਤਾਨ ਆਏ ਇਸ ਏਰੀਏ 'ਚ। ਇਹ ਟਿਕਟ ਘਰ ਜਿਹੜਾ ਬਾਹਰਲੀ ਸਾਈਡ ਹੈ ਜਿੱਥੇ ਮੁਸਾਫਰ ਖੜੇ ਹੁੰਦੇ ਸਨ, ਅੱਗੇ ਤੁਹਾਨੂੰ ਅੰਦਰੋਂ ਦਿਖਾਇਆ। ਤੇ ਇਹ ਇੱਥੇ ਜਿਹੜੀਆਂ ਆਖਰੀ ਇੱਥੇ ਟ੍ਰੇਨਾਂ ਚੱਲਦੀਆਂ ਰਹੀਆਂ ਨੇ ਉਹਨਾਂ ਦੇ ਅੱਗੇ ਸਟੇਸ਼ਨਾਂ ਦੇ ਨਾਂ ਲਿਖੇ, ਦਰਬਾਰ ਸਾਹਿਬ ਕਰਤਾਰਪੁਰ, ਬਸਤਾਨ ਅਫਗਾਨਾ, ਨੂਰਕੋਟ, ਸ਼ਕਰਗੜ੍ਹ, ਮਰਿਆਲ, ਚੱਕ ਕਮਰੂ। ਇਹ ਜਨਾਬ ਇਹਦੇ ਸਟੇਸ਼ਨ ਨੇ ਜਿਹੜੇ ਇੱਥੋਂ ਟ੍ਰੇਨ ਜਾਂਦੀ ਹੁੰਦੀ ਸੀ। ਤੇ ਇਹ ਆ ਗਿਆ ਇਹਦਾ ਬਰਾਮਦਾ ਔਰ ਪਿੱਛੇ ਪਿੰਡ, ਤੇ ਇਹ ਮੁਸਾਫਰਖਾਨਾ ਹੈ। ਠੀਕ ਹੈ ਨਾ, ਕਿਉਂਕਿ ਇਹ ਹੁੰਦਾ ਸੀ ਜੰਕਸ਼ਨ।
ਤੇ ਜੰਕਸ਼ਨ ਦੇ ਉੱਤੇ ਜਿਹੜਾ ਨਾ ਮੁਸਾਫਰ ਜ਼ਿਆਦਾ ਹੁੰਦੇ ਸਨ, ਲਿਹਾਜ਼ਾ ਉਹ ਫਿਰ ਇਹ ਮੁਸਾਫਰਖਾਨਾ ਇੱਕ ਸੈਪਰੇਟ ਬਣਿਆ ਤੇ ਇਹਨੂੰ ਇੱਥੋਂ ਦੀ ਰਸਤਾ ਜਾਂਦਾ ਸੀ ਆ ਥੱਲੇ, ਇੱਥੋਂ ਦੀ ਇੱਥੇ ਸੀੜੀਆਂ ਬਣੀਆਂ ਸਨ। ਮੈਂ ਇੱਕ ਮਿੰਟ ਤੁਹਾਨੂੰ ਦਿਖਾ ਨਾ ਕਰੋ, ਦੇਖੋ ਨਿਸ਼ਾਨ ਹੋਇਆ ਇਹ ਦੇਖੋ, ਇਹ ਸੀੜੀਆਂ ਬਣੀਆਂ, ਇਹ ਸਟੈਪਸ, ਇੱਥੋਂ ਹੀ ਤੁਸੀਂ ਇੱਥੇ ਜਾ ਕੇ ਟ੍ਰੇਨ ਦਾ ਇੰਤਜ਼ਾਰ ਕਰ ਸਕਦੇ ਹੋ। ਇਸ ਵੇਲੇ ਹੁਣ ਜਿਹੜਾ ਇੱਥੇ ਡੰਗਰ ਵੱਜੇ ਨੇ ਔਰ ਇਹ ਬਹੁਤ ਹੀ ਪੁਰਾਣਾ ਬੋਰਡ ਦਾ ਦਰਖਤ, ਉਹੀ ਜਿਹੜਾ 1947 ਦੀ ਵੰਡ ਤੋਂ ਪਹਿਲੇ ਦਾ ਲੱਗਾ ਇੱਥੇ ਜਦੋਂ ਸਟੇਸ਼ਨ ਬਣਿਆ ਸੀ। ਤੇ ਹੁਣ ਠੰਡੀ ਛਾਂ ਹੈ, ਗਰਮੀਆਂ ਦਾ ਮੌਸਮ ਹੈ, ਤੇ ਇੱਥੇ ਜਨਾਬ ਜਾਨਵਰ ਨੇ ਜਿੱਥੇ ਕਦੀ ਮੁਸਾਫਰ ਹੁੰਦੇ ਸਨ, ਕਿੱਥੋਂ ਦੇ, ਇੰਡੀਆ ਵਾਸਤੇ ਜਾਂ ਨਾਰੋਵਾਲ ਵਾਸਤੇ। ਇਹ ਜਨਾਬ ਤੁਹਾਨੂੰ ਮੈਂ ਥੋੜ੍ਹਾ ਜਿਹਾ ਇਹਦਾ ਵਿਖਾਇਆ ਏ। ਬੈਠੀ ਰਹਿ ਗਾਏ, ਬੈਠੀ ਰਹਿ। ਇਹ ਆ ਗਿਆ ਇਹਦਾ ਪਲੇਟਫਾਰਮ। ਅੱਛਾ, ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਐਡ ਕਰ ਦਿਆਂ ਕਿ ਬਜ਼ੁਰਗਾਂ ਨੇ ਕਿਹਾ ਸੀ ਕਿ ਜਦੋਂ ਇੱਕ ਸਿੱਖ ਬਜ਼ੁਰਗ ਸਨ, ਉਹਨਾਂ ਇੰਡੀਅਨ ਚੈਨਲ ਇੰਟਰਵਿਊ ਦਿੱਤਾ ਸੀ, ਉਹਨਾਂ ਕਿਹਾ ਜੀ ਸਾਡੀ ਗੱਡੀ ਇੱਧਰੋਂ ਆਈ ਸੀ, ਇਹੋ ਹੀ ਅਗਸਤ ਦਾ ਮਹੀਨਾ ਸੀ, ਤੇ ਇੱਥੇ ਆ ਕੇ ਖੜੀ ਹੋ ਗਈ। ਇੱਥੇ ਆ ਕੇ ਖੜੀ ਹੋ ਗਈ ਤੇ ਡਰਾਈਵਰ ਨੇ ਕਿਹਾ ਜੀ ਮੈਂ ਅੱਗੇ ਨਹੀਂ ਜਾਣਾ ਇੰਡੀਆ ਦੇ ਵਿੱਚ। ਸਾਰੇ ਮੁਸਾਫਰ ਆਖਿਆ ਕਿ ਨਹੀਂ ਤੂੰ ਅੱਗੇ ਚੱਲ। ਉਹਨੇ ਆਖਿਆ ਨਹੀਂ, ਹੰਗਾਮੇ ਸ਼ੁਰੂ ਹੋ ਗਏ ਨੇ, ਕਤਲੋਗਾਰੇ ਸ਼ੁਰੂ ਹੋਏ ਤੇ ਮੈਨੂੰ ਮਾਰ ਦੇਣਗੇ, ਲਿਹਾਜ਼ਾ ਮੈਂ ਨਹੀਂ ਜਾਣਾ। ਉਹ ਫਿਰ ਇੰਜਨ ਦਾ ਅੱਗੋਂ ਡੱਬੇ ਦੇ ਕੋਈ ਇੰਜਨ ਲਾ ਕੇ ਨਾ ਤੇ ਅੱਗੇ ਸਿੱਧਾ ਲੈ ਗਿਆ ਸੀ ਸ਼ੱਕਰਗੜ੍ਹ ਨੂੰ। ਤੇ ਲੋਕੀ ਫਿਰ ਇੱਥੋਂ ਪੈਦਲ, ਇਹਦੇ ਪਿੱਛੇ ਜਿਹੜਾ ਨਾ ਇੱਥੇ ਆ ਜਿੱਥੇ ਖੰਭਾ ਲੱਗਿਆ ਨਾ, ਇਸ ਤੋਂ ਪਿੱਛੇ ਜਿਹੜਾ ਦਰਿਆ ਹੈ, ਔਰ ਦਰਿਆ ਦੇ ਵਿੱਚ ਬ੍ਰਿਜ ਬਣਿਆ ਸੀ, ਪੱਕਾ ਬ੍ਰਿਜ ਡਬਲ ਸਟੋਰੀ, ਉਹਦੇ ਉੱਤੇ ਗੱਡੇ ਜਾਂ ਟ੍ਰੈਫਿਕ ਵੀ ਜਾਂਦੀ ਸੀ ਔਰ ਇੱਕ ਪਟੜੀ ਜਾਂਦੀ ਸੀ ਉੱਤੇ ਟ੍ਰੇਨ ਦੀ। ਉੱਥੋਂ ਦੀ ਫਿਰ ਪੈਦਲ ਚਲੇ ਗਏ। ਤੇ ਫਿਰ ਉਹਨਾਂ ਦੱਸਿਆ ਕਿ ਜੇ ਰਸਤੇ ਰਾਵੀ ਦੇ ਵਿੱਚ ਬਹੁਤ ਸਾਰੀਆਂ ਲਾਸ਼ਾਂ ਵੇਖੀਆਂ, ਉਹਨਾਂ 'ਚ ਮੁਸਲਮਾਨਾਂ ਦੀਆਂ ਵੀ ਲਾਸ਼ਾਂ ਸਨ, ਹਿੰਦੂਆਂ ਦੀਆਂ ਵੀ, ਸਿੱਖਾਂ ਦੀਆਂ, ਔਰ ਸਾਰੇ ਬੇਗੁਨਾਹ ਲੋਕ ਸਨ ਜਿਹੜੇ ਕਿ ਇੱਕ ਮੁਲਕ 'ਚ ਦੂਸਰੇ ਮੁਲਕ 'ਚ ਜਾਣਾ ਚਾਹੁੰਦੇ ਹਨ, ਲੇਕਿਨ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ, ਸਿਰਫ ਇਹ ਕਿ ਉਹਨਾਂ ਕੋਲ ਗਠੜੀਆਂ ਖੋਲੀਆਂ, ਉਹਨਾਂ ਦੇ ਜ਼ੇਵਰ ਲਾ ਲਏ ਅਗਰ ਕੋਈ ਹੈ ਸਨ। ਤੇ ਜਿਹੜਾ ਨਾ ਇੰਤਹਾਈ ਜ਼ਿਆਦਾ ਜਿਹੜਾ ਨਾ ਉਹ ਦੁਖੀ ਔਰ ਕਰਬ ਵਾਲੇ ਸੀਨ ਸਨ ਜਿਹੜੇ ਉਦੋਂ ਹੋਏ। ਠੀਕ ਹੈ ਜੀ, ਇਹ ਹੁਣ ਉਹ ਯਾਦਾਂ ਨੇ ਜਨਾਬ, ਜਿੱਥੇ ਬਜ਼ੁਰਗਾਂ ਕਦੀ ਬਹਿ ਕੇ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਣਗੇ। ਇੱਥੋਂ ਦੀ ਆ ਕੇ ਜੋ ਟ੍ਰੇਨ ਇੱਥੇ ਪਲੇਟਫਾਰਮ 'ਤੇ ਆ ਕੇ ਖਲੋਂਦੀ ਹੋਏਗੀ, ਇੱਥੋਂ ਦੀ ਆ ਕੇ ਬੱਚਿਆਂ ਨੇ ਆਖਿਆ ਪੁੱਤਰ ਆ ਜਾਓ, ਟ੍ਰੇਨ ਆ ਗਈ ਜੇ, ਹਾਂਜੀ ਦੂਰ ਨਾ ਜਾਇਓ, ਟ੍ਰੇਨ ਦੇ ਥੱਲੇ ਨਾ ਕਿਤੇ ਆ ਜਾਓ। ਲੇਕਿਨ ਅੱਜ ਇਹ ਹੁਣ ਪਲੇਟਫਾਰਮ 'ਤੇ ਚੱਲਣਾ ਪਿਆ, ਪਟਰੀ ਵੀ ਮੌਜੂਦ ਹੈ, ਲਾਈਨਾਂ, ਸਟੇਸ਼ਨ ਦੀ ਬਸੀਦਾ ਜੀ ਇਮਾਰਤ ਵੀ ਮੌਜੂਦ ਹੈ, ਬੋਰਡ ਦਾ ਦਰਖਤ ਵੀ ਮੌਜੂਦ ਹੈ, ਲੇਕਿਨ ਜਿਹੜੇ ਬਜ਼ੁਰਗ ਇੱਥੇ ਸਫ਼ਰ ਕਰ ਗਏ ਨੇ ਉਹ ਮੌਜੂਦ ਨਹੀਂ ਹੈਗੇ। ਜਿਹੜੇ ਇੱਥੋਂ ਇੰਡੀਆ ਗਏ ਨੇ ਉਹ ਮੌਜੂਦ ਨਹੀਂ ਹੈਗੇ। ਬਹੁਤ ਸਾਰੇ ਲੋਕ ਐਸੇ ਨੇ ਕਿ ਜਿਹੜੇ ਇਸ ਸਟੇਸ਼ਨ ਦੀਆਂ ਦੁਖੀ ਯਾਦਾਂ 'ਚ ਵੀ ਆਪਣੇ ਅੰਦਰ ਸਮਾਏ ਨੇ। ਉਹਨਾਂ 'ਚ ਖਾਸ ਤੌਰ 'ਤੇ ਮੁਸਲਮਾਨ, ਹਿੰਦੂ, ਸਿੱਖ ਤੇ ਹੋਰ ਵੀ ਜਿਹੜੇ ਲੋਕ ਸਨ, ਜੈਨ ਸਨ, ਜਾਂ ਜਿੰਨੇ ਵੀ ਧਰਮ ਹੈਗੇ ਨੇ, ਸਾਰੇ ਡਿਸਟਰਬ ਹੋਏ। ਸਾਰਿਆਂ ਨੂੰ ਪਾਰਟੀਸ਼ਨ ਦੇ ਦੌਰਾਨ ਜਿਹੜੇ ਜ਼ਖਮ ਲੱਗੇ ਨੇ, ਮੇਰਾ ਨਹੀਂ ਖਿਆਲ ਕਿ ਉਹ ਸਾਰੀ ਜ਼ਿੰਦਗੀ ਵੀ ਕਦੀ ਭੁਲਾ ਸਕਦੇ ਨੇ। ਇਹ ਜਨਾਬ ਸਟੇਸ਼ਨ ਇਸ ਵੇਲੇ ਬਰਬਾਦ ਹੋ ਚੁੱਕਿਆ। ਇੱਥੇ ਜਿਹੜਾ ਨਾ ਟ੍ਰੇਨ ਨਹੀਂ ਚੱਲਦੀ, ਔਰ ਇਹ ਬੜਾ ਮਸ਼ਹੂਰ ਸਟੇਸ਼ਨ ਹੈਗਾ। ਇਹਦੇ ਬਿਲਕੁਲ ਨਾਲ ਅੱਗੇ ਨਾਰੋਵਾਲ ਸਟੇਸ਼ਨ ਹੈ, ਔਰ ਇਹਦੀ ਬੈਕ ਸਾਈਡ 'ਤੇ ਜਿਹੜਾ ਉਹ ਹੈਗਾ ਹੈ ਦਰਬਾਰ ਸਾਹਿਬ ਕਰਤਾਰਪੁਰ ਰੇਲਵੇ ਸਟੇਸ਼ਨ। ਠੀਕ ਹੈ ਜੀ, ਇਹ ਇੱਥੇ ਜਿੱਥੇ ਆਪਣਾ ਇੱਕ ਡੱਬਾ ਇੱਕ ਖੜਾ, ਮੈਂ ਤੁਹਾਨੂੰ ਉਹ ਦਿਖਾ ਲਣਾ। ਇਹ ਡੱਬਾ ਜਿਹੜਾ ਨਾ ਇਹ ਬੇਸਿਕਲੀ ਇੱਕ ਗੋਦਾਮ ਟਾਈਪ ਹੁੰਦਾ, ਗੋਦਾਮ ਦੇ ਤੌਰ 'ਤੇ ਇਸਤੇਮਾਲ ਹੁੰਦਾ ਇਹ ਜਿਹੜਾ। ਠੀਕ ਹੈ ਜੀ, ਇਹਦੇ ਵਿੱਚ ਪਾਰਸਲਸ ਵਗੈਰਾ ਜਿਹੜੇ ਨੇ ਉਹ ਰੇਲਵੇ ਦਾ ਅਮਲਾ ਉਹ ਰੱਖਦਾ ਹੁੰਦਾ ਸੀ, ਤਾਂ ਕਿ ਬਵਕਤੇ ਜ਼ਰੂਰਤ ਜਿਹੜਾ ਵੀ ਇਹਦਾ ਮਾਲਕ ਹੁੰਦਾ ਉਹ ਆਏ ਤੇ ਉਹਦੇ ਹਵਾਲੇ ਕੀਤਾ ਜਾਏ ਲਿਖਤ ਪੜ੍ਹ ਕਰਕੇ। ਇਹਦੇ ਬੈਕ ਸਾਈਡ 'ਤੇ ਮੈਂ ਸ਼ਾਇਦ ਕੋਈ ਚੀਜ਼ ਲਿਖੀ ਹੋਏ ਕਿ ਕਿਦੋਂ ਦਾ ਬਣਿਆ ਜਾਂ ਕੀ ਹੈਗਾ। ਇਹ ਲੱਗੀ ਹੈ ਜੀ ਇੱਥੇ, ਠੀਕ ਹੈ, ਇਹ ਜਨਾਬ ਲੱਗੀ ਇੱਥੇ। ਇਹ 'ਤੇ ਲਿਖਿਆ ਜੀ PNW, ਅੱਗੇ ਕੀ ਲਿਖਿਆ ਜੀ PNW ਮਸਲ PNW MASLELLAN। अच्छा, मसलैलन। ਅੱਗੇ ਲਿਖਿਆ ਜੀ ਕਲੋਠਾ ਜਾਂ ਗਲੋਠਾ, ਆਇਰਨ ਵਰਕਸ ਗਲਾਸਕੋ 1888। ਓਏ ਹੋਏ, ਅੱਛਾ। ਲੋ ਜੀ, ਇਹ ਹੁਣ ਪਤਾ ਨਹੀਂ ਐਗਜ਼ੈਕਟ ਇਹ ਕੰਪਨੀ ਦਾ ਨਾਮ ਹੈ, ਇਹ ਮੈਂ ਸਰਚ ਕਰਾਂਗਾ ਕਿ ਇਹ ਗਲਾਸਕੋ ਦੀ 1888 ਦੀ ਜਿਹੜੀ ਕੰਪਨੀ ਉਹ ਕੀ ਹੈਗੀ। ਤੇ ਇਹ ਵੇਖੋ ਲੌਕ ਇਹਦੇ ਕਿਸ ਤਰ੍ਹਾਂ ਦੇ ਹੁੰਦੇ ਸਨ। ਠੀਕ ਹੈ ਨਾ, ਇਹ ਦੇਖੋ ਇਹ ਲਾਕ ਹੈਗਾ, ਲਾਕ ਚੁੱਕਿਆ ਗਿਆ, ਇਹ ਲਾਕ ਲੱਗ ਗਿਆ। ਠੀਕ ਹੈ ਜੀ, ਤੇ ਇਹ ਲੱਗਾ ਜੀ ਨਾਰਥ ਵੈਸਟਰਨ ਰੇਲਵੇ NWR। ਇਹ ਜਗ੍ਹਾ ਲਿਖਿਆ ਨਾਰਥਰਨ ਵੈਸਟਰਨ ਰੇਲਵੇ।
ਤੇ ਇਹ ਉਹ ਇਮਾਰਤ, ਠੀਕ ਹੈ ਜੀ। ਇੱਥੇ ਨਲਕਾ ਲੱਗਾ ਹੁੰਦਾ ਸੀ ਪਾਣੀ ਪੀਣ ਵਾਸਤੇ, ਜਦੋਂ ਹੁਣ ਬਾਕੀ ਚੀਜ਼ਾਂ ਜਿਹੜੀਆਂ ਤੇ ਨਲਕਾ ਵੀ ਇੱਥੋਂ ਨਹੀਂ ਰਿਹਾ, ਉਹ ਵੀ ਖਤਮ ਹੋ ਗਿਆ। ਇਹ ਇਹਦਾ ਜਿਹੜਾ ਨਾ ਡੱਬੇ ਦਾ ਤੁਹਾਨੂੰ ਮਾਹੌਲ ਵਿਖਾਇਆ ਜਾ ਰਿਹਾ, ਇਹ ਇਹਦੇ ਅੰਦਰ ਜਿੱਥੇ ਸਮਾਨ ਰੱਖਿਆ ਜਾਂਦਾ ਹੁੰਦਾ ਸੀ, ਲੇਕਿਨ ਅੱਜ ਸਿਰਫ ਯਾਦਾਂ ਰਹਿ ਗਈਆਂ ਨੇ ਔਰ ਕੋਈ ਚੀਜ਼ ਇੱਥੇ ਮੌਜੂਦ ਨਹੀਂ ਹੈਗੀ। ਇਹ ਦੇਖੋ ਜਿੱਥੇ ਲਾਈਨਾਂ ਹੁੰਦੀਆਂ ਸਨ, ਪਟੜੀ, ਇਹ ਪਟੜੀ ਹੈਗੀ ਇਹਦੇ ਵਿੱਚ, ਇੱਧਰ ਨਾਰੋਵਾਲ, ਤੇ ਇਹ ਬੋਰਡ ਲੱਗਾ ਦਾ ਜਿਹਦੇ ਉੱਤੇ ਲਿਖਿਆ ਹੁੰਦਾ ਸੀ ਜੱਸੜ। ਇਹ ਜਿੱਥੋਂ ਸਟੇਸ਼ਨ ਪਲੇਟਫਾਰਮ ਸਟਾਰਟ ਹੁੰਦਾ ਨਾ, ਇਹ ਉਹ ਬੋਰਡ ਹੈ। ਦੋਸਤੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਤੁਹਾਨੂੰ 1947 ਨਾਲ ਜੁੜੇ ਜਿਹੜੇ ਕਿੱਸੇ ਨੇ, ਜਿਹੜੀਆਂ ਯਾਦਾਂ ਨੇ, ਉਹ ਦਿਖਾਈਆਂ ਜਾਣ। ਉਹਨਾਂ ਦੇ ਨਾਲ ਜਿੰਨੇ ਵੀ ਕਿੱਸੇ ਨੇ, ਸਟੋਰੀਆਂ ਜਿਹੜੀਆਂ ख़त्म ਹੁੰਦੀਆਂ ਜਾ ਰਹੀਆਂ ਵਿਖਾਈਆਂ ਜਾਣ। ਲਿਹਾਜ਼ਾ ਤੁਸੀਂ ਵੀਡੀਓ ਵੇਖਿਆ ਕਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਚੱਲੇ ਕਿ ਤੁਸੀਂ ਮੇਰੀਆਂ ਵੀਡੀਓ ਕਿੰਨੀਆਂ ਪਸੰਦ ਕਰਦੇ ਹੋ। ਠੀਕ ਹੈ ਜੀ।